ਪਿਆਰਿਓ, ਇਸ ਸੰਸਾਰ ਵਿੱਚ ਕੋਈ ਵੀ ਬੰਦਾ ਸਰਵ ਗੁਣ ਸੰਪੂਰਨ ਨਹੀਂ। ਇਸ ਕਰਕੇ ਕੁਛ ਕਮੀਆਂ ਨੂੰ ਨਜ਼ਰ ਅੰਦਾਜ਼ ਕਰਕੇ ਰਿਸ਼ਤੇ ਨਿਭਾਉਣੇ ਪੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੰਨੇ ਵੀ ਰਿਸ਼ਤੇ ਨੇ ਕੁਝ ਗਲਤੀਆਂ ਨੂੰ, ਕੁਝ ਕਮੀਆਂ ਨੂੰ ਨਜ਼ਰ ਅੰਦਾਜ਼ ਕਰਕੇ ਨਿਭਾਉਣੇ ਪੈਂਦੇ ਨੇ। ਉਹ ਰਿਸ਼ਤਾ ਤੇਰਾ ਆਪਣੀ ਮਾਂ ਨਾਲ ਏ, ਬਾਪ ਨਾਲ ਏ, ਭੈਣ ਨਾਲ ਏ, ਭਰਾ ਨਾਲ ਏ, ਪਤੀ ਨਾਲ ਏ, ਪਤਨੀ ਨਾਲ ਏ, ਜਿਹਦੇ ਨਾਲ ਵੀ ਤੇਰਾ ਰਿਸ਼ਤਾ। ਕੁਝ ਕਮੀਆਂ ਨੂੰ ਨਜ਼ਰ ਅੰਦਾਜ਼ ਕਰਕੇ ਹੀ ਰਿਸ਼ਤੇ ਨਿਭਾਏ ਜਾ ਸਕਦੇ ਨੇ। ਜੇ ਤੂੰ ਕਮੀਆਂ ਵੱਲ ਵੇਖੇਂਗਾ ਫਿਰ ਗੱਲ ਨਹੀਂ ਬਣੇਗੀ। ਤੂੰ ਗੁਣਾਂ ਦੀ ਸਾਂਝ ਰੱਖ, ਗੁਣਾਂ ਦੀ ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗੁਣ ਚੱਲੀਐ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਮੇਰੇ ਬਾਪੂ ਵਿੱਚ ਮੰਨ ਲਓ ਗੁੱਸੇ ਵਾਲਾ ਸੁਭਾਅ ਹੈ, ਇਹ ਔਗਣ ਹੈ, ਤੇ ਜਿਹੜੇ 99 ਗੁਣ ਨੇ ਉਹਨਾਂ ਨੂੰ ਪਿੱਛੇ ਨਾ ਕਰੋ। ਮੇਰੀ ਪਤਨੀ ਦੇ ਵਿੱਚ ਜੇ ਉੱਚੀ ਬੋਲਣ ਵਾਲਾ ਸੁਭਾਅ ਹੈ, ਜਿਹੜੇ 99 ਗੁਣ ਨੇ ਉਹਦੇ ਕਰਕੇ ਉਹਨੂੰ ਪਿੱਛੇ ਨਾ ਕਰੋ। ਮੇਰੇ ਪਤੀ ਵਿੱਚ ਆਹ ਕਮੀ ਹੈ, ਇੱਕ ਕਮੀ ਦੇ ਕਰਕੇ 99 ਗੁਣ ਪਿੱਛੇ ਨਾ ਕਰੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੁਝ ਕਮੀਆਂ ਨੂੰ ਨਜ਼ਰ ਅੰਦਾਜ਼ ਕਰਕੇ ਰਿਸ਼ਤੇ ਨਿਭਾਉਣੇ ਪੈਂਦੇ ਨੇ ਪਿਆਰਿਓ। ਤੇ ਇਹ ਗੁਣ ਜ਼ਰੂਰ ਆਪਣੇ ਅੰਦਰ ਲਿਆਓ। ਕਿਹੜਾ ਗੁਣ? ਦੂਜਿਆਂ ਦੀਆਂ ਕਮੀਆਂ ਨੂੰ ਨਜ਼ਰ ਅੰਦਾਜ਼ ਕਰਨ ਵਾਲਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਰਿਸ਼ਤਾ ਕੋਈ ਵੀ ਉਹਨੂੰ ਮਜ਼ਬੂਤੀ ਦੇ ਨਾਲ ਨਿਭਾਓ, ਮਜਬੂਰੀ ਦੇ ਨਾਲ ਨਹੀਂ, ਮਜ਼ਬੂਤੀ ਦੇ ਨਾਲ। ਭਾਵੇਂ ਉਹ ਦੁਨਿਆਵੀ ਰਿਸ਼ਤਾ ਤੇ ਭਾਵੇਂ ਇੱਧਰ ਤੇਰਾ ਰਿਸ਼ਤਾ, ਮਜ਼ਬੂਤੀ ਦੇ ਨਾਲ ਨਿਭਾ, ਮਜਬੂਰੀ ਦੇ ਨਾਲ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।